DoorDash ਨੇ ਡਿਲੀਵਰੀ ਦੇ ਰੋਬੋਟਸ ਕਰ ਦਿੱਤੇ ਆ ਜਿਹੜੇ ਉਹ ਸ਼ੁਰੂ। ਆਪਾਂ LA ਸਾਈਡ ਦੇ ਵਿੱਚ ਦੇਖ ਰਹੇ ਸੀ, ਹੁਣ ਸਿਟੀ ਆਫ ਫਰੀਮੌਂਟ ਦੇ ਵਿੱਚ ਵੀ ਇਹ ਸ਼ੁਰੂ ਹਾਂਜੀ, ਹੋਣ ਹੁਣ ਤਾਂ ਜਾ ਰਹੇ ਘਰੇ ਆ। ਆ ਗਏ ਸਾਡੇ। ਹਾਂ, ਵੀ ਘਰੇ ਆ ਕੇ ਜਿਹੜੀ ਉਹ ਰੋਟੀ ਦੇ ਜਾਂਦੇ ਆ, ਹਾਂਜੀ, ਵੀ ਆਪੇ ਹੀ ਜਾਂਦੇ ਆ, ਆਲੇ ਦੁਆਲੇੋਂ ਲੰਘਦੇ ਆ, ਟ੍ਰੈਫਿਕ ਚੋਂ ਤੁਰੇ ਜਾਂਦੇ ਆ, ਵੀ ਚੱਲਦੇ ਫਿਰਦੇ ਡੱਬੇ ਜਿਹੜੇ ਆ ਉਹ ਆਪਾਂ ਦੇਖ ਰਹੇ ਆ ਜਿਨ੍ਹਾਂ 'ਚ ਰੋਟੀ ਪਈ ਹੁੰਦੀ ਆ, ਤੇ ਉਹ ਲੋਕਾਂ ਦੇ ਘਰਾਂ 'ਚ ਜਿਹੜੇ ਉਹ ਜਾ ਰਹੇ ਆ। ਸੋ ਜਿਹੜੀ ਮੈਂ ਪਹਿਲੋਂ ਗੱਲ ਆਖੀ ਵੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਤੁਹਾਡੀ ਭਾਵਨਾ ਦੇ ਨਾਲ ਕੋਈ ਮਤਲਬ ਨਹੀਂ ਆ ਵੀ ਤੁਸੀਂ ਕਿੰਨੀ ਕਮਾਈ ਕਰ ਰਹੇ ਹੋ। ਤੁਸੀਂ 3 ਫੋਨ ਲਾਏ ਆ, ਡੈਸ਼ ਕਰਦੇ ਹੋਏ 4 ਲਾਏ ਆ, ਕਿਵੇਂ ਕਿੰਨੇ ਅਕਾਊਂਟ ਬਣਾ ਕੇ ਕਰ ਰਹੇ ਆ। ਦੇ ਡੋਂਟ ਕੇਅਰ। ਉਹ ਕਹਿੰਦੇ ਵੀ ਇਹਦੇ ਵਿੱਚ ਵੀ ਹੁਣ ਅਸੀਂ ਬਚਾਉਣੇ ਕਿੱਦਾਂ ਆ। ਹੁਣ ਰੋਬੋਟਸ ਅਗਲਿਆਂ ਨੇ ਤਿਆਰ ਕਰਤੇ ਆ, ਛੱਡ ਦਿੱਤੇ ਆ। ਹੁਣ ਇਹ ਓਬਵੀਅਸਲੀ ਲੋਕਾਂ ਦੀ ਇੰਪਲੋਇਮੈਂਟ ਦੇ ਉੱਤੇ, ਗਿਗ ਇਕਨੋਮੀ ਦੇ ਉੱਤੇ ਵੀ ਇਹਨੇ ਅਸਰ ਪਾ ਦੇਣਾ। ਹਾਂਜੀ। ਸੋ ਸਿਟੀ ਆਫ ਫਰੀਮੌਂਟ ਵੇਖੋ, ਆਪਾਂ ਟਾਕ ਸ਼ੋ ਇੱਕ ਕਰਨ ਦਾ ਆਪਾਂ ਨੂੰ ਸ਼ੁਰੂਆਤ ਕਰਨ ਦਾ ਵੱਡਾ ਪਰਪਸ ਇਹ ਸੀ ਕਿਉਂਕਿ ਆਪਾਂ ਸਿਲੀਕਨ ਵੈਲੀ ਸਾਡਾ ਹੈੱਡਕੁਆਰਟਰ, ਸਿਲੀਕਨ ਵੈਲੀ ਦੇ ਵਿੱਚ ਆਪਾਂ ਕੰਮ ਕਰਦੇ ਹਾਂ। ਸੋ ਜਿਹੜੀ ਇਨਫੋਰਮੇਸ਼ਨ ਦਾ ਫਲੋ ਹੈਗਾ ਸਿਲੀਕਨ ਵੈਲੀ ਦੇ ਵਿੱਚ ਟੈਕ ਦਾ, ਉਹ ਬਾਕੀਆਂ ਨਾਲ ਥੋੜਾ ਜਿਹਾ ਹੈਡ ਹੁੰਦਾ, ਐਡਵਾਂਸ ਹੁੰਦਾ। ਸੋ ਸਿਟੀ ਆਫ ਫਰੀਮੌਂਟ ਨੇ DoorDash ਦੇ ਜਿਹੜੇ ਰੋਬੋਟਸ ਆ ਉਹਨਾਂ ਨੂੰ ਸ਼ਹਿਰ ਦੇ ਵਿੱਚ ਡਿਲੀਵਰੀ ਕਰਨ ਦੇ ਜਿਹੜੀ ਅਪਰੂਵਲ ਆ ਉਹ ਦੇ ਦਿੱਤੀ ਆ। ਸੋ ਉਹਨਾਂ ਪਿਛਲੇ ਕਹਿੰਦੇ ਕਾਫੀ ਮਹੀਨਿਆਂ ਤੋਂ ਜਿਹੜਾ ਉਹਨਾਂ ਨਾ ਇਹ ਚੀਜ਼ ਪਬਲਿਕ ਕੀਤੀ, ਉਹਨੂੰ ਕਹਿੰਦੇ ਆ ਡਾਟ ਉਹਦਾ ਨਾਮ ਦਿੱਤਾ। ਸੋ ਜਿਹੜਾ DoorDash ਦਾ ਆਟੋਨੋਮਸ ਰੋਬੋਟ ਆ ਉਹਦਾ ਨਾਮ ਹੈ ਡਾਟ ਦਿੱਤਾ। ਉਹ ਕਹਿੰਦੇ ਆਪਾਂ ਪਿਛਲੇ ਕਾਫੀ ਮਹੀਨੇ ਤੋਂ ਆਪਣੇ ਸਟਾਫ ਦੇ ਨਾਲ ਜਿਹੜੀ ਗੱਲਬਾਤ ਉਹ ਕਰਦੇ ਪਏ ਸੀ ਤੇ ਆਪਾਂ ਹੁਣ ਇਹਨੂੰ ਅਪਰੂਵਲ ਦੇ ਦਿੱਤੀ ਆ। ਸੋ ਇਹਦੇ ਨਾਲ ਜਿਹੜੇ ਫਰੀਮੌਂਟ ਦੇ ਕੁਛ ਏਰੀਆ ਹੈਗੇ, ਜਿਹੜਾ ਡਾਊਨਟਾਊਨ ਫਰੀਮੌਂਟ ਏਰੀਆ, ਸੈਂਟਰਵਿਲ ਹੋ ਗਿਆ, ਅਰਵਿੰਗਟਨ ਹੈ ਨਾ, ਤੇ ਉਹਦੇ ਵਿੱਚ ਜਿਹੜਾ ਫਰੀਮੌਂਟ ਬੁਲੇਵਾਰਡ, ਵਾਲਨਟ ਐਵੀਨਿਊ, ਮੌਰੀ ਐਵੀਨਿਊ, ਸਟੀਵਨਸਨ, ਪੈਸੀਓ ਪਾਦਰੇ, ਜਿਹੜੇ ਆਪਣੇ ਲੋਕੀ ਇਸ ਫਰੀਮੌਂਟ ਏਰੀਆ ਦੇ ਵਿੱਚ ਰਹਿੰਦੇ ਉਹ ਫੈਮੀਲੀਅਰ ਹੋਣਗੇ, ਵੱਡੀਆਂ ਸਟਰੀਟਸ ਆ। ਤੇ ਉਹਦੇ ਵਿੱਚ ਇਹ ਜਿਹੜਾ ਉਹਨੂੰ ਜਾਣਕਾਰੀ ਆ ਉਹ ਉਹਨਾਂ ਆਪਣੀ ਵੈਬਸਾਈਟ ਦੇ ਉੱਤੇ ਪਾਈ ਹੈ, ਤੁਸੀਂ ਵੀ ਜਾ ਕੇ ਦੇਖ ਸਕਦੇ ਹੋ। ਸੋ ਉੱਥੇ ਜਿਹੜੇ ਇਹ ਰੋਬੋਟਸ ਆ ਉਹ ਚੱਲ ਸਕਣਗੇ। ਸੋ ਰਾਜਗਰ ਮੈਨੂੰ ਇਹ ਆ ਵੀ ਆਪਾਂ ਜਿਹੜੇ ਆਪਣੇ ਸਰੋਤੇ ਤੇ ਵਿਊਅਰਸ ਆ, ਆਪਾਂ ਉਹਨਾਂ ਦੇ ਨਾਲ ਜਿਹੜੀ YouTube ਦੇ ਉੱਪਰ ਇਹਦੀ ਵੀਡੀਓ ਹੈਗੀ ਆ, ਆਪਾਂ ਨਾਲ ਗੱਲ ਕਰਦੇ ਵੀ ਉਹਨਾਂ ਦੇ ਨਾਲ ਸ਼ੇਅਰ ਕਰਦੇ ਆ। ਸੋ ਇਹ ਜਿਹੜੇ ਡਾਟ ਰਿਪੋਰਟ ਹੈਗੇ ਆ, ਇਹ ਕਿੱਦਾਂ ਵਰਕ ਕਰਦੇ ਆ, ਇਹ ਕਿੱਦਾਂ ਇਹਦੀ ਪ੍ਰਮੋਸ਼ਨਲ ਵੀਡੀਓ DoorDash ਨੇ YouTube ਦੇ ਉੱਪਰ ਪਾਈ ਹੋਈ ਆ, ਤੁਸੀਂ ਦੇਖ ਸਕਦੇ ਹੋ, ਪਰ ਆਪਾਂ ਇੱਥੇ ਵੀ ਇਹਨੂੰ ਡਿਸਪਲੇ ਕਰਦੇ ਆ। ਸੋ ਬੇਸਿਕਲੀ ਇਹਦੇ 'ਚ ਕੀ ਆ ਕਿ ਜਿਹੜਾ ਕੋਈ ਵੀ ਸਰਵਿਸ ਪ੍ਰੋਵਾਈਡਰ ਹੈਗਾ, ਬਿਲਕੁਲ ਪ੍ਰੋਸੈਸ ਸਿਮਿਲਰ ਆ। ਵੀ ਸਰਵਿਸ ਪ੍ਰੋਵਾਈਡਰ ਦੇ ਕੋਲ ਆਰਡਰ ਜਾਊਗਾ, ਉਹਨੇ ਜਿਹੜਾ ਤੁਹਾਡਾ ਆਰਡਰ ਆ ਉਹਨੂੰ ਤਿਆਰ ਕਰਨਾ, ਉਹਨੇ ਤੁਹਾਡੇ ਆਰਡਰ ਨੂੰ ਪੈਕ ਕਰਨਾ, ਤੇ ਉਹਨੇ ਆਰਡਰ ਨੂੰ ਪੈਕ ਕਰਕੇ ਤੇ ਇੰਸਟੈਡ ਆਫ ਕਿਸੇ ਬੰਦੇ ਨੂੰ ਦੇਣ ਦੀ ਬਜਾਏ ਉਹਨੇ ਇਸ ਰੋਬੋਟ ਜਿਹੜਾ ਹੈਗਾ ਵਾ ਉਹਦੇ ਵਿੱਚ ਉਹਨੇ ਪਾ ਦੇਣਾ। ਤੇ ਰਚਕਰਨ ਆਪਾਂ ਫੁੱਲ ਸਕਰੀਨ ਹੀ ਕਰ ਦਿੰਦੇ ਹਾਂ ਮਿਊਟ ਕਰਕੇ, ਨਾਲ ਜਾਂਦੇ ਹਾਂ। ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਰੋਬੋਟ ਆ ਇਹਦੇ ਵਿੱਚ ਸੈਂਸਰ ਲੱਗੇ ਹੋਏ ਆ DoorDash ਦੇ ਵੱਲੋਂ, ਤੇ ਇਹ ਜਿਹੜਾ ਇਹ ਡਿਲੀਵਰੀ ਜਿਹੜੀ ਆ ਤੁਹਾਡੀ ਉਹ ਕਰਦਾ। ਸੋ ਇਹਦੇ ਵਿੱਚ ਰਾਜਕਰਨ ਜਿਹੜਾ ਸਿਟੀ ਆਫ ਫਰੀਮੌਂਟ ਆ ਉਹਨਾਂ ਵੀ ਇਹ ਚੀਜ਼ ਖਾਸ ਤੌਰ ਦੇ ਉੱਤੇ ਕਹੀ ਹੈ ਵੀ ਇਹਦੀ ਜਿਹੜੀ ਸਪੀਡ ਹੋਏਗੀ ਉਹ ਡਿਪੈਂਡ ਕਰਦਾ ਉਹ ਕਿੱਥੇ ਚੱਲ ਰਿਹਾ ਹੈ ਨਾ, ਉਹਦੇ ਅਕੋਰਡਿੰਗ ਜਿਹੜੀ ਸਪੀਡ ਆ ਉਹਨੂੰ ਉਹਨਾਂ ਮੈਪ ਕੀਤਾ ਹੋਇਆ, ਕਿਉਂਕਿ ਇਹ ਮੇਨ ਰੋਡ ਦੇ ਉੱਪਰ ਵੀ ਚੱਲ ਸਕਦਾ, ਇਹ ਜਿਹੜਾ ਸਾਈਡ ਵਾਕ ਦੇ ਉੱਤੇ ਵੀ ਚੱਲ ਸਕਦਾ, ਤੇ ਇਹ ਬਾਈਕ ਲੇਨ ਦੇ ਉੱਪਰ ਵੀ ਚੱਲ ਸਕਦਾ। 5 ਮੀਲ ਪਰ ਆਵਰ ਸਾਈਡ ਵਾਕ ਦੇ ਉੱਤੇ, 16 ਮੀਲ ਪਰ ਆਵਰ ਬਾਈਕ ਲੇਨ ਦੇ ਉੱਤੇ, ਤੇ 20 ਮੀਲ ਪਰ ਆਵਰ ਜਿਹੜਾ ਉਹ ਸਟਰੀਟ ਦੇ ਉੱਪਰ ਜਿਹੜੀ ਸਪੀਡ ਦੇ ਨਾਲ ਚੱਲੇਗਾ। ਸੋ ਆ ਤੁਸੀਂ YouTube ਦੇ ਉੱਪਰ ਡਾਟ ਦੀ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਦੇਖ ਸਕਦੇ ਹੋ ਕਿ ਸੈਂਸਰ ਬੇਸਡ ਹੈਗਾ, ਕੋਈ ਬੰਦਾ ਇਹਨੂੰ ਚਲਾ ਨਹੀਂ ਰਿਹਾ, ਤੇ ਜੇ ਉਹਦੇ ਕੋਈ ਅੱਗੇ ਅੱਖਾਂ ਬਣਾਈਆਂ ਉਹਦੀਆਂ, ਸੈਂਸਰ ਹੈਗੇ ਆ ਨਾ, ਕੈਮਰਾ ਹੈਗੇ, ਉਹਦੇ ਅਕੋਰਡਿੰਗਲੀ ਇਹ ਜਿਹੜਾ ਉਹ ਘਰ ਦੇ ਮੂਹਰੇ ਜਾ ਕੇ ਡਿਲੀਵਰੀ ਕਰ ਦਿੰਦਾ, ਤੁਹਾਡੇ ਫੋਨ ਦੇ ਉੱਤੇ ਆ ਜਾਂਦਾ ਵੀ ਤੁਹਾਡੇ ਆ ਗਿਆ। ਫੋਨ ਦੇ ਰਾਹੀਂ ਤੁਸੀਂ ਉਹਨੂੰ ਖੋਲ ਦਿੰਦੇ ਹੋ ਤੇ ਉਹਦੇ ਤੋਂ ਤੁਸੀਂ ਆਪਣਾ ਕੰਟੈਂਟ ਆ ਜੋ ਵੀ ਆਪਣਾ ਆਰਡਰ ਹੈਗਾ ਤੁਸੀਂ ਉੱਥੋਂ ਪਿਕ ਕਰ ਸਕਦੇ ਹੋ। ਸੋ ਬੇਸਿਕਲੀ ਇਹਦੇ ਵਿੱਚ ਇਹ ਦੇਖਿਆ ਜਾਏ ਤੇ ਬਾਕੀ ਸਭ ਕੁਝ ਪ੍ਰੋਸੈਸ ਸੇਮ ਆ। ਐਲੀਮੀਨੇਸ਼ਨ ਕਿਹੜੀ ਆ? ਬੰਦੇ ਦੀ ਤੇ ਕਾਰ ਦੀ, ਆਲ ਇਲੈਕਟ੍ਰਿਕ ਆ, ਕਿਉਂਕਿ ਸਾਰਾ ਇਹ ਇਲੈਕਟ੍ਰਿਕ ਆ, ਤੇ ਇਹਦੀ ਜਿਹੜੀ ਸਾਰੀ ਪ੍ਰੋਸੈਸ ਆ ਇਹ GPS ਕੰਟਰੋਲਡ ਆ, ਸਾਰੀ ਇਹਦੀ ਜਿਹੜੀ ਪ੍ਰੋਸੈਸ ਆ ਉਹ ਆਟੋਮੈਟਿਕ ਆ। ਸੋ ਤੁਸੀਂ ਇਹ ਹਿਸਾਬ ਲਾਓ ਕਿ ਇਹ ਕਿੱਡਾ ਜ਼ਿਆਦਾ ਬਲੂ ਕਲਰ ਜੌਬ ਨੂੰ ਇਹ ਇੰਪੈਕਟ ਹਿੱਟ ਕਰੂਗਾ। ਸਰੋਤੇ ਕਈ ਹੋਣਗੇ ਜਾਂ ਵਿਊਅਰਸ ਹੋਣਗੇ, ਉਹ ਕਹਿਣਗੇ ਨਹੀਂ ਜੀ ਇਹ ਤਾਂ ਪੋਸੀਬਲ ਨਹੀਂ, ਇਹ ਤਾਂ ਚੱਲਣਾ ਨਹੀਂ ਆ।
ਸੋ ਬੀ ਇਟ, ਤੁਸੀਂ ਉਹਨੂੰ ਕਿੱਦਾਂ ਲੈ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਉਹ ਤੁਹਾਡੀ ਇੱਛਾ, ਸਹੀ ਗੱਲ ਆ। ਤੇ ਉਹਦੇ ਵਿੱਚ ਪਰ ਇਹ ਚੀਜ਼ ਸਾਡੇ ਹੁਣ ਸਾਹਮਣੇ ਆ ਫ੍ਰੀਮੌਂਟ ਤੋਂ। ਆਪਾਂ ਪਿਛਲੀ ਵਾਰ ਉਬਰ ਦੀ ਵੀ ਗੱਲ ਕੀਤੀ ਸੀ ਕਿ ਉਬਰ ਦੇ ਵਿੱਚ ਪਹਿਲਾਂ ਸੈਨ ਫਰਾਂਸਿਸਕੋ ਏਰੀਆ ਦੇ ਵਿੱਚ ਆਟੋਨੋਮਸ ਕਾਰਾਂ ਜਿਹੜੀਆਂ ਹੈਗੀਆਂ ਚੱਲ ਗਈਆਂ। ਉਸ ਤੋਂ ਬਾਅਦ ਪਾਲੋ ਆਲਟੋ ਏਰੀਆ ਦੇ ਵਿੱਚ, ਪੈਨਿਨਸੂਲਾ ਏਰੀਆ ਦੇ ਵਿੱਚ ਪਾਲੋ ਆਲਟੋ, ਮੈਨਲੋ ਪਾਰਕ ਏਰੀਆ ਵਿੱਚ ਐਕਸਪੈਂਡ ਹੋਈਆਂ। ਹੁਣ ਉਹਨਾਂ ਦੀ ਜਿਹੜੀ ਪਰਮਿਟਿੰਗ ਹੈਗੀ ਆ ਸੈਨ ਹੋਸੇ ਤੇ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਪਰ ਵੀ ਪਹੁੰਚ ਗਈ ਹੈ। ਤਾਂ ਹੋਪਫੁਲੀ ਉਹਨਾਂ ਨੂੰ ਇਹ ਆਸ ਉਮੀਦ ਕੀਤੀ ਜਾ ਰਹੀ ਕਿ ਆਹ ਫਾਲ ਦੇ ਵਿੱਚ ਜਿਹੜੇ ਰਾਈਡਸ ਆ ਆਟੋਨੋਮਸ ਕਾਰਾਂ ਏਅਰਪੋਰਟਸ ਤੋਂ ਵੀ ਪਿਕਅਪ ਕਰਨਗੀਆਂ। ਸੋ ਉਬਰ ਈਟਸ, ਡੋਰਡੈਸ਼, ਇਹ ਜਿਹੜੇ ਸਾਰੇ ਕੰਮ ਹੈਗੇ ਆ, ਇਹ ਵੀ AI ਇੰਪਾਵਰਡ ਆਟੋਮੇਸ਼ਨ ਦੀ ਭੇਟ ਚੜ੍ਹ ਰਹੇ ਆ ਜੀ। ਜੀ।